ਦੋਸਤੋ ਅੱਜ ਨਾ ਤੁਹਾਨੂੰ ਮਜ਼ਦੂਰੀ ਦੇ ਹਵਾਲੇ ਨਾਲ ਗੱਲ ਕਰਨੇ ਆ। ਜ਼ਿਲ੍ਹਾ ਕਸੂਰ ਦੇ ਵਿੱਚ ਮਜ਼ਦੂਰੀ ਬਹੁਤ ਜ਼ਿਆਦਾ ਹੈ, ਤਕਰੀਬਨ 1000 ਰੁਪਇਆ ਤਾਂ ਆਮ ਹੀ ਬੰਦੇ ਦੀ ਦਿਹਾੜੀ ਤੇ ਔਰਤਾਂ ਨਖਰੇ ਕਰਦੇ ਨਖਰੇ ਫਿਰ ਵੀ ਨਹੀਂ ਕਰਦੇ। ਨਖਰੇ ਵੀ ਬਹੁਤ ਜ਼ਿਆਦਾ ਤੇ ਔਰਤਾਂ ਦੀ ਜਿਹੜੀ 600 ਰੁਪਇਆ ਤੋਂ ਲੈ ਕੇ 800 ਰੁਪਇਆ ਤੱਕ ਉਧਰ ਔਰਤਾਂ ਦੀ ਦਿਹਾੜੀ ਤੇ ਵੈਸੇ ਅਗਰ ਔਰਤਾਂ ਦਿਹਾੜੀ ਉਧਰ ਕਰਦੀਆਂ ਨੇ ਉਧਰ ਤਾਂ 2500 ਰੁਪਇਆ ਔਰਤਾਂ ਮਕਈ ਲਾਵਣ ਦਾ 1000 ਪਾਉਣ ਦਾ ਪਾ ਜਾਂਦੀਆਂ ਨੇ। ਤੇ ਅੱਜ ਅਸੀਂ ਨਾ ਵਿਆੜੀ ਦਾ ਇੱਕ ਇਲਾਕਾ ਹੈ, ਇੱਕ ਕੀ ਨਾਂ ਹੈ ਜੀ ਪਿੰਡ ਸ਼ਤਾਬਗੜ੍ਹ। ਅਸਲਾਮ ਵਾਲੇਕੁਮ ਜੀ, ਕੀ ਨਾਂ ਤੁਹਾਡਾ ਜੀ? ਮੁਹੰਮਦ ਆਸਿਫ। ਮੁਹੰਮਦ ਆਸਫ। ਇਹ ਜੀ ਇੱਥੇ ਕਾਸ਼ਤ ਕਰਦੇ ਨੇ, ਰਕਬਾ ਨਾ ਤਰਬੂਜ਼ ਲਾਇਆ ਹੋਇਆ ਤੇ ਇਹਨਾਂ ਨੂੰ ਅਸੀਂ ਮਜ਼ਦੂਰੀ ਦੇ ਹਵਾਲੇ ਨਾਲ ਪੁੱਛਣਾ ਵੀ ਤੁਹਾਡੇ ਇਲਾਕੇ 'ਚ ਮਜ਼ਦੂਰੀ ਕਿੰਨੀ? ਤੁਸੀਂ ਦੱਸੋ ਭਾਈ, ਤੁਹਾਡੀ ਇੱਥੇ ਮਜ਼ਦੂਰੀ ਕਿੰਨੀ ਔਰਤਾਂ ਇੱਥੇ ਦੀ? ਬਾਜੀ ਮੱਕੀ ਨੂੰ ਨਾ ਕਾਸ਼ ਕਰੀਏ ਨਾ ਜਦੋਂ ਦਵਾਈ ਪਾਈ ਦੀ ਹਾਂਜੀ। 1000 ਰੁਪਏ 800 ਲੈਂਦੇ ਹੈਗੇ ਦਵਾਈ ਦਾ ਅੱਛਾ ਕਿੱਲੇ ਦਾ। ਅੱਛਾ ਤੇ ਜੇ ਅਗਰ ਵੈਸੇ ਮਜ਼ਦੂਰੀ ਰੱਖੀਏ ਨਾ ਇੱਥੇ ਮਜ਼ਦੂਰ ਅੱਛਾ ਤਾਂ 400 ਰੁਪਏ ਬੰਦੇ ਦਾ 500 ਕਰ ਲੈਂਦੇ ਆ। ਅੱਛਾ। ਔਰਤਾਂ 400 ਰੁਪਇਆ ਬੰਦੇ ਦੀ ਦਿਹਾੜੀ ਇੱਥੇ ਹਾਂ ਤੇ 400। ਔਰਤਾਂ ਦੀ ਕਿੰਨੀ ਦਿਹਾੜੀ? ਔਰਤਾਂ ਦੀ ਸਿਆਲ ਨੂੰ 300 ਦੇਈਦਾ ਪੂਰੀ ਦਿਹਾੜੀ? ਹਾਂ ਪੂਰੀ ਦਿਹਾੜੀ। ਅੱਛਾ। ਤੇ ਗਰਮੀਆਂ 400 ਰੁਪਏ ਲੈਂਦੇ ਆ। ਨਹੀਂ ਇੰਨੀ ਘੱਟ ਮਜ਼ਦੂਰੀ ਤੁਸੀਂ ਕਿਉਂ ਇੱਥੇ, ਮਤਲਬ ਕੀ ਵਜ੍ਹਾ? ਮਜ਼ਦੂਰ ਜ਼ਿਆਦਾ ਨੇ ਇੱਥੇ ਕੀ? ਮਜ਼ਦੂਰ ਜ਼ਿਆਦਾ ਹੈਗੇ। ਅੱਛਾ। ਮਜ਼ਦੂਰ ਇੱਕ ਗੱਲ ਹੋਰ ਇਹ ਤੇ ਨਾ ਹੂੰ। ਭਾ ਪਤਾ ਕੀ ਇੱਥੇ ਆਮ ਇਹ ਰੂਟੀਨ ਹੈਗੀ ਸਾਰੀ, ਅੱਛਾ, ਪੂਰੇ ਏਰੀਆ ਦੀ ਪੂਰੇ ਏਰੀਏ 'ਚ ਇਹ ਰੂਟੀਨ ਹੈਗੀ। ਅੱਛਾ ਨਾਜ਼ਰੀਨ, ਇੱਥੇ ਨਾ ਮਜ਼ਦੂਰੀ ਬਹੁਤ ਘੱਟ ਹੈ। ਹਾਂਜੀ ਸ਼ਾਇਦ ਉਹਦੀ ਵਜ੍ਹਾ ਇਹ ਆ ਕਿ ਕੰਮ ਤੇ ਇੱਥੇ ਵੀ ਬਹੁਤ ਜ਼ਿਆਦਾ, ਮੱਕੀ ਸਾਰੀ ਲੱਗੀ ਖੜੀ ਹੈ, ਸ਼ਾਇਦ ਉਹਦੀ ਵਜ੍ਹਾ ਲੇਕਿਨ ਇਹ ਇਹਦੇ ਜ਼ਿਆਦਾ ਨਾ ਮਜ਼ਦੂਰ ਬੜਾ ਹੈ। ਇੱਥੇ ਰਕਬੇ ਖੁੱਲੇ ਨੇ, ਹਾਂਜੀ ਮਾਲਕ ਮੋਟੇ ਨੇ, ਉਹਨਾਂ ਦੇ ਰਕਬੇ ਜ਼ਿਆਦਾ ਨੇ, ਮਾਲਕ ਜਿਹੜਾ ਨਾ ਮਜ਼ਬੂਤ ਨੇ ਪੈਸੇ ਹਾਂਜੀ ਦੇ ਵਾਲੇ ਨਾਲ। ਪੈਸੇ ਦੇ ਹਵਾਲੇ ਨਾਲ। ਮਜ਼ਦੂਰ ਜਿਹੜਾ ਤਬਕਾ ਉਹ ਗਰੀਬ ਆਦਮੀ। ਉਹ ਹਾਂਜੀ ਮਜ਼ਦੂਰ ਗਰੀਬ। ਅੱਛਾ, ਤੇ ਇੱਥੇ ਨੌਕਰੀ ਮਹੀਨੇ ਦੀ ਅਗਰ ਕਿੰਨੀ ਕੁ ਹੁੰਦੀ? ਉਹ ਕੋਈ ਨਹੀਂ ਪੁੱਛਿਆ, ਐਵੇਂ ਤੁਹਾਨੂੰ ਝੂਠ ਮਾਰਾਂ। ਅੰਦਾਜ਼ਾ ਵੈਸੇ ਕਿੰਨਾ ਕੁ? ਨਹੀਂ ਐਵੇਂ ਹੁਣ ਬੜੇ ਅੱਛਾ ਸਹੀ ਝੂਠ ਸਹੀ, ਹੁੰਦਾ ਨਾ। ਉਹਦਾ ਨਹੀਂ ਪਤਾ ਤੁਹਾਨੂੰ। ਠੀਕ ਹੈ। ਕਿਉਂਕਿ ਮਜ਼ਦੂਰ ਦੀ ਨੇ ਮਜ਼ਦੂਰੀ ਇੰਨੀ ਹੈ ਕਿਆ ਉੱਤੇ ਸਾਡੇ ਨਾਲ ਪਏ ਜਿਹੜੀ ਇਹ ਦਵਾਈ ਨਹੀਂ ਪਾਉਂਦੇ ਹਾਂਜੀ ਇੱਥੇ 1800 ਰੁਪਏ ਕਿੱਲੇ ਨੂੰ ਲੈਂਦੇ ਹੈਗੇ ਬਸ। ਸਹੀ। ਮਕਈ ਦੀ ਲੁਆਈ ਕੀ ਇੱਥੇ ਜਿਹੜੀ ਮਕਈ ਲਾਉਂਦੇ ਨੇ ਕਿ ਮਸ਼ੀਨ ਤੇ ਲਾਉਂਦੇ ਨੇ ਮਕਈ? ਮੱਕੀ ਜਿਹੜੀ ਮਸ਼ੀਨ ਤੇ ਲੱਗਦੀ ਨਹੀਂ ਜਿਹੜੀ ਤੁਸੀਂ ਔਰਤਾਂ ਲਾਉਂਦੀਆਂ ਚੋਪੇ ਨਾਲ ਲਾਉਂਦੇ ਚੋਪੇ ਨਾਲ ਇਹ 2250 ਇੱਥੇ। ਉਹ ਤਾਂ ਫਿਰ ਸੇਮ ਹੀ ਹੈ, ਹਾਂਜੀ। ਉਧਰ ਆਪਣੇ ਕੋਲ ਵੀ 2250 ਇਹ 2250 ਇੱਥੇ ਉਹ ਤੇ ਚੱਲਦਾ ਹੈ। ਤੇ ਸਪਰੇਅ ਕਰਾਉਣ ਦੀ ਕਿੰਨੇ ਕਿੱਲੇ ਦੀ ਉਹ ਸਪਰੇਅ? ਟੈਂਕੀ ਦਾ ਹਿਸਾਬ ਹੈਗਾ ਕੀ 20 ਟੈਂਕੀ? ਰੁਪਏ 30 ਰੁਪਏ। ਲਓ ਜੀ 20 ਰੁਪਏ ਟੈਂਕੀ ਦੀ। ਆ ਸਾਡੇ ਸਪਰੇਅ ਵਾਲੀ ਗੱਲ ਦੁਬਾਰਾ ਦੱਸਿਆ ਜੀ। ਸਾਡੇ ਕੋਲ ਜਿਹੜੇ ਸਪਰੇਅ ਵਾਲੇ ਬੰਦੇ ਨੇ ਨਾ, ਉਹਨਾਂ ਦੇ ਬਹੁਤ ਨਖਰੇ ਨੇ। ਕਿਉਂ? ਸਪਰੇਅ ਦੇ ਵਾਲੇ ਨਾਲ ਗੱਲ ਕਰਿਆ ਜੀ ਭਾਈ, ਕੀ ਨਾਮ ਕਿਉਂਕਿ ਦੱਸਿਆ? ਆਸਫ ਅਲੀ ਆਸਫ ਭਾਈ, ਟੈਂਕੀ ਦੀ ਜਿਹੜੀ ਸਪਰੇਅ ਇਹ ਤੇ 30 ਰੁਪਏ ਜਾਂ 20 ਰੁਪਏ ਲਈਦੇ ਹੁਣ। 20 ਸਾਡੇ ਰੁਪਏ। ਕੋਲੇ ਜਿਹੜੀ ਪੈਟਰੋਲ ਆ ਵੀ ਨਾ ਖੁਦ ਦੇਈਦਾ ਜੀ। ਜਿਹੜਾ ਪੈਟਰੋਲ ਵਾਲੀ ਹੈਗੀ ਨਾ ਉਹਦਾ 40 ਰੁਪਏ ਲੈਂਦੇ ਇੱਥੇ। ਕਾਰੀ ਸਾਹਿਬ ਤੁਹਾਡੇ ਏਰੀਆ 'ਚ, ਨਜਾਬਤ ਵਾਲੇ ਕਸੂਰ ਵਾਲੇ ਏਰੀਆ 'ਚ ਕਿੰਨਾ? ਪੈਟਰੋਲ ਖੁਦ ਉਹਨਾਂ ਨੂੰ ਦੇਈਦਾ, ਟੈਂਕੀ ਵੀ ਸਾਡੀ ਹੁੰਦੀ। ਹਾਂ ਅੱਛਾ। ਦੇਖ ਲਵੋ ਫਿਰ। 100 ਰੁਪਏ ਅਸੀਂ ਫ੍ਰੀ ਟੈਂਕੀ ਦੇ ਦਿੰਦੇ। ਪੈਟਰੋਲ ਵੀ ਤੁਹਾਡਾ ਤੇ ਪੈਟਰੋਲ ਵੀ ਫਿਰ ਸਾਡਾ ਜੀ, ਟੈਂਕੀ ਵੀ ਸਾਡੀ, ਤੇ ਰੋਟੀ ਵੀ ਤੇ ਉਹਦੇ ਨਖਰੇ ਵੀ। ਨਖਰੇ ਵੀ। ਹਾਂਜੀ। ਫਿਰ ਐਡਵਾਂਸ ਪੈਸੇ ਉਹਨੂੰ ਅਸੀਂ ਜਾ ਕੇ ਦੇਣੇ। ਕਿਉਂਕਿ ਇੱਥੇ ਸਪਰੇਅ ਵਾਲਿਆਂ ਨੂੰ ਨਾ ਬਸ 40 ਰੁਪਏ। ਮਕਈ ਦੀ ਇੱਥੇ ਗਵਾਈ ਕੀ ਉਹ ਮਸ਼ੀਨ 2200 ਇੱਥੇ ਕਿੱਲੇ ਦਾ ਪੱਤਲਾਂ ਛਿਲਦੇ ਜੀ ਤੁਸੀਂ? ਪੱਤਲਾਂ ਇੱਥੇ ਸਾਡੇ ਇਲਾਕੇ 'ਚ 6 ਖੇਲਾਂ ਦੀ ਇੱਕ ਪੱਤਲ ਹੁੰਦੀ, ਪਤਾ ਉਹ ਛਿੱਲਣ ਦਾ 400-450 ਰੁਪਇਆ ਔਰਤਾਂ ਹੁਣ ਲੈਂਦੀਆਂ ਨੇ। ਸਹੀ। ਯਾਨੀ ਇੱਕ ਕਿੱਲੇ ਦੀ 6 ਖੇਲਾਂ ਦੀ 6 ਲਾਈਨਾਂ ਦੀ ਪੱਤਲ। ਇਹ ਤੇ ਉਹ ਖੜੀ ਹੋਈ ਮੱਕੀ ਚ ਤੁੜਾ ਲੈਂਦੇ ਨੇ। ਉਹਦਾ ਕੀ ਦਿੰਦੇ ਉਹਦਾ ਨੇ? ਕੀ ਉਹਦਾ ਪਤਾ ਨਹੀਂ, ਅਸੀਂ ਤੁੜਾਏ ਨਹੀਂ ਫਿਰ ਐਵੇਂ ਅਸੀਂ ਸਹੀ। ਸੈਲਡ ਕਰਾ ਲਈ ਸੀ। ਚਲੋ। ਨਾ ਪੁੱਛਿਆ ਬਾ ਕਿਸੇ ਤੋਂ। ਹੂੰ। ਇਹ ਤਾਂ ਦੁੱਧ ਦਾ ਕੀ ਰੇਟ ਹੈਗਾ ਤੁਹਾਨੂੰ? ਦੁੱਧ ਮਤਲਬ ਵੈਸੇ ਦੁੱਧ ਦਾ ਕੀ ਰੇਟ? ਇਹ ਤੇ 100 ਰੁਪਏ ਦੁੱਧ ਦੇ ਨੇ। 100 ਰੁਪਏ ਕਿਲੋ? ਹਾਂਜੀ ਦਿੰਦੇ ਨੇ। ਹਾਂਜੀ ਦਿੰਦੇ ਆ। ਨਹੀਂ ਦੁੱਧ ਦੀ ਕੀ ਪਾ? ਤੁਸੀਂ ਦਿੰਦੇ ਨੇ ਜਾਂ ਨਹੀਂ ਸਾਡੇ ਕੋਈ ਨਹੀਂ, ਅਸੀਂ ਲੈਨੇ ਆ ਦੁੱਧ 100 100 ਰੁਪਏ ਰੁਪਏ ਕੀ ਹਿਸਾਬ ਲੈਂਦੇ ਨਹੀਂ ਪਤਾ। ਉਹ ਉਹਦਾ ਵੀ ਪਤਾ ਇਹ ਰੇਟ ਹੋਣਾ, ਦੁੱਧ ਦਾ ਰੇਟ ਠੀਕ ਹੈਗਾ ਇੱਥੇ ਤਕਰੀਬਨ ਬਰਾਬਰ ਹੈ। ਨਹੀਂ। ਹਾਂਜੀ। ਚਲੋ ਅਸੀਂ ਜਨਾਬ ਇੱਥੇ ਜ਼ਮੀਨ ਠੇਕੇ ਲਈ ਹੈ, ਇਸ ਲਈ ਥੋੜੇ ਭਾਈ ਨਾਲ ਗੱਲ ਕਰ ਰਿਹਾ ਸਾਂ। ਇਹ ਸਾਰਾ ਰਕਬਾ ਅਸੀਂ ਠੇਕੇ ਤੇ ਲਿਆ ਵਿਖਾਵੇ ਅਗਰ ਕੈਮਰਾਮੈਨ। ਇਹ ਥੋੜਾ ਜਿਹਾ 12-13 ਕਿੱਲੇ ਮੈਂਗੋ ਦਾ ਬਾਗ ਹੈ, ਉਸ ਤੋਂ ਅੱਗੇ ਫਿਰ 80-85 ਕਿੱਲੇ ਏਰੀਆ ਖਾਲੀ ਹੈਗਾ ਜੀ। ਉਹ ਅਸੀਂ ਇਨਸ਼ਾਅੱਲਾ ਅਗਲੇ ਮਹੀਨੇ ਅਗਲੇ 2 ਮਹੀਨਿਆਂ ਬਾਅਦ ਮੁੰਜੀ ਇਨਸ਼ਾਅੱਲਾ ਲਾਵਾਂਗੇ। ਚਲੋ ਜੀ, ਅੱਲਾਹ ਪਾਕ ਤੁਹਾਡੇ ਤਰਬੂਜ 'ਚ ਬਰਕਤ ਕਰੇ। ਬਹੁਤ ਸ਼ੁਕਰੀਆ ਜੀ। अस्सलाम वालेकुम।